विलक्षण तस्वीर तुहानू विखाउण जा रहे हैं। बाई जरा मोबाइल दिखाओ। हलका बाघा पुराना तो MLA दी उन्होंने तस्वीर लाई हुई है। कहने का भाव कि उन्होंने समर्थक ने जे बुरा लगना होंदा फिर असीं आउंदे ही ना जी। ਉਹ ਅਸੀਂ ਅੰਨੇ ਵਾਲੇ ਨਹੀਂ ਨਾ ਇਹਦਾ। ਪਰ ਜੇ ਉਹ ਕੱਲੇ ਛੁਰਲੀਆਂ ਛੱਡ ਦੂ, ਛੁਰਲੀਆਂ ਨਾਲ ਤਾਂ ਗੱਲ ਨਹੀਂ ਬਣਨੀ ਜੀ। लगता छड्डियां जा रही ने छुट ਤਾਂ ਉਹਦਾ ਪਤਾ ਹੀ ਹੈ ਜੀ, ਤੁਹਾਨੂੰ ਦੱਸ ਰਹੀਆਂ ਨੇ। ਤਾਂ ਹੁੰਦਾ ਭਗਤ, ਇੱਕ ਤਾਂ ਅੰਨਾ ਭਗਤ ਹੁੰਦਾ ਜਿਹੜਾ ਸੁਣਦਾ ਹੀ ਨਹੀਂ ਕਿਸੇ ਦੀ। ਉਹ ਤਾਂ ਮਾੜੇ ਨੇ ਜੀ, ਉਹਨਾਂ ਨੇ ਤਾਂ ਪੰਜਾਬ ਨੂੰ ਡੋਬਤਾ। ਭਗਵੰਤ ਮਾਨ ਇੱਥੇ ਪੰਜਾਬ ਦੇ ਮੁੱਦੇ ਤੇ ਪੰਜਾਬ ਦੀ ਗੱਲ ਕਰੂਗਾ, ਉਹਨਾਂ ਦਾ ਖਹਿੜਾ ਛੱਡ ਦੂਗਾ ਤਾਂ ਬਹੁਤ ਵਧੀਆ ਰਹੂਗਾ ਜੀ। ਚੁੰਗਾ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 10 ਚੋਂ ਹੁਣ ਤੱਕ ਦੇ 1.5 ਸਾਲ ਦੇ ਕਾਰਜਕਾਲ 'ਚ 10 ਚੋਂ ਕਿੰਨੇ ਨੰਬਰ ਦੋ? ਤੁਹਾਡੇ ਚੈਨਲ ਤੇ ਆ ਗਿਆ, ਮੈਂ ਤਾਂ ਹੈ ਹੀ ਅਕਾਲੀ ਦਲ ਨਾਲ ਹੈਗਾ ਜੀ। ਅੱਛਾ ਜੀ, ਮੈਂ ਤਾਂ ਦੇਵਾਂਗਾ ਹੀ 0 ਨੰਬਰ। ਜਿਹੜੇ ਲੋਕ ਲੀਡਰਾਂ ਪਿੱਛੇ ਲੜਦੇ ਨਾ, ਦੁਨੀਆ ਦੇ ਮਹਾਮੂਰਖ ਲੋਕ ਹੁੰਦੇ ਨੇ। ਪੰਜਾਬੀ ਰੇਡੀਓ USA ਵੇਖ ਰਹੇ ਹੋ। ਇਸ ਸਮੇਂ ਝੋਟੇ ਦੇ ਹੱਕ ਦੇ ਵਿੱਚ ਬਹੁਤ ਸਾਰੇ ਲੋਕ ਇੱਥੇ ਇਕੱਠੇ ਹੋਏ ਨੇ। ਬੀਬੀਆਂ ਨੇ, ਬਜ਼ੁਰਗ ਨੇ, ਉਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਮੌਜੂਦ ਨੇ। ਪਰ ਇੱਕ ਵਿਲੱਖਣ ਤਸਵੀਰ ਤੁਹਾਨੂੰ ਵਿਖਾਉਣ ਜਾ ਰਹੇ ਹਾਂ। ਬਾਈ ਜਰਾ ਮੋਬਾਈਲ ਦਿਖਾਓ। ਬਾਈ ਹੁਣਾਂ ਦੇ ਮੋਬਾਈਲ ਤੇ ਫੋਟੋ ਦੇਖ ਸਕਦੇ ਹੋ। ਅੰਮ੍ਰਿਤਪਾਲ ਸਿੰਘ ਸੁੱਖਾਨੰਦ ਆਮ ਆਦਮੀ ਪਾਰਟੀ ਦੇ ਹਲਕਾ ਬਾਘਾ ਪੁਰਾਣਾ ਤੋਂ MLA ਦੀ ਉਹਨਾਂ ਨੇ ਤਸਵੀਰ ਲਾਈ ਹੋਈ ਹੈ। ਕਹਿਣ ਦਾ ਭਾਵ ਕਿ ਉਹਨਾਂ ਦੇ ਸਮਰਥਕ ਨੇ, ਫਿਰ ਵੀ ਇੱਥੇ ਪਹੁੰਚੇ ਨੇ। ਇੱਕ ਇਖਲਾਕੀ ਫਰਜ਼ ਉਹਨਾਂ ਨੇ ਸਮਝਿਆ। ਗੱਲਬਾਤ ਉਹਨਾਂ ਨਾਲ ਕਰਦੇ ਹਾਂ। ਬਾਈ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਗੁਰਪ੍ਰੀਤ ਸਿੰਘ ਜੀ। ਸੋ ਕਿੱਦਾਂ ਦਾ ਲੱਗਦਾ? ਆਮ ਆਦਮੀ ਪਾਰਟੀ ਤੁਹਾਡੀ ਪੰਜਾਬ 'ਚ ਸਰਕਾਰ ਆ, ਪਰ ਇਕੱਠ ਤੁਹਾਡੀ ਪਾਰਟੀ ਦੇ ਖਿਲਾਫ ਹੈ। ਇਸ ਸਮੇਂ ਪ੍ਰਸ਼ਾਸਨ ਦੇ ਖਿਲਾਫ ਇਕੱਠ ਹੋਇਆ, ਪਰ ਤੁਸੀਂ ਪਹੁੰਚੇ ਹੋ, ਆਪਣਾ ਫਰਜ਼ ਸਮਝਿਆ। ਕੀ ਕਹੋਗੇ ਇਹਦੇ ਵਿੱਚ ਜੀ? ਆਪਾਂ ਨਸ਼ੇ ਦੇ ਮੁੱਦੇ ਤੇ ਇੱਥੇ ਪਹੁੰਚੇ ਹਾਂ ਜੀ। ਆ ਸਾਰੇ ਮੇਰੇ ਪਿੰਡ ਦੇ ਆ, ਇੱਥੋਂ 150 ਕਿਲੋ 150 ਕਿਲੋਮੀਟਰ ਤੋਂ ਆਏ ਆ। ਸਾਰੇ ਆਮ ਆਦਮੀ ਪਾਰਟੀ ਦੇ ਵਰਕਰ ਹੈ ਜੀ ਇਹ। ਹਾਂਜੀ ਹਾਂਜੀ। ਸੋ ਤੁਸੀਂ ਇੱਥੇ ਪਹੁੰਚੇ ਹੋ। ਇੱਕ ਤਾਂ ਹੁੰਦਾ ਭਗਤ, ਇੱਕ ਤਾਂ ਅੰਨਾ ਭਗਤ ਹੁੰਦਾ ਜਿਹੜਾ ਸੁਣਦਾ ਹੀ ਨਹੀਂ ਕਿਸੇ ਦੀ। ਤੁਸੀਂ ਉਹ ਨਹੀਂ ਗਏ। ਉਹ ਤਾਂ ਮਾੜੇ ਨੇ ਜੀ, ਉਹਨਾਂ ਨੇ ਤਾਂ ਪੰਜਾਬ ਨੂੰ ਡੋਬਤਾ। ਉਹ ਜਿਹੜੇ ਅੰਨੇ ਭਗਤ ਹੁੰਦੇ ਨੇ, ਉਹਨਾਂ ਨੇ ਪੰਜਾਬ ਨੂੰ ਡੋਬਤਾ। ਜਿਹੜੇ ਕਹਿੰਦੇ ਨੇ ਅਸੀਂ ਪੱਕੇ ਕਾਲੀ ਆ, ਪੱਕੇ ਕਾਂਗਰਸੀ ਆ ਜਾਂ ਪੱਕੇ ਝਾੜੂ ਵਾਲੇ ਆ, ਜਦੋਂ ਇਹ ਪੱਕ ਪੂਣਾ ਪੰਜਾਬ ਦੇ ਵਿੱਚੋਂ ਖਤਮ ਹੋ ਗਿਆ, ਪੰਜਾਬ ਨੇ ਸੁਧਰ ਜਾਣਾ ਜੀ। ਉਦੋਂ ਤੁਹਾਡੀ ਮੌਜੂਦਾ ਸਰਕਾਰ ਹੈ, ਤੁਹਾਨੂੰ ਕੀ ਲੱਗਦਾ ਕਿ ਪੇਚ ਕਿੱਥੇ ਫਸਿਆ ਹੋਇਆ ਹੈ? ਨਸ਼ੇ ਵਾਲੇ ਦਵੱਲੇ ਕਿਉਂ ਨਹੀਂ ਜਾ ਰਹੇ, ਜਾਂ ਫਿਰ ਹਾਲੇ ਤੱਕ ਕਾਰਵਾਈ ਉਹਨਾਂ ਤੇ ਕਿਉਂ ਨਹੀਂ ਹੁੰਦੀ ਜਿਹੜੇ ਅਸਲ 'ਚ ਜ਼ਿੰਮੇਵਾਰ ਨੇ? ਉਹ ਦੇਖੋ ਜੀ, ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗ ਜੂਗਾ। ਜੇ ਇਹਨਾਂ ਨੇ ਨਾ ਕਰੀ ਤਾਂ ਲੋਕ ਤਿਆਰ ਬੈਠੇ ਨੇ, ਆਪਦਾ ਫੈਸਲਾ ਸੁਣਾ ਦੇਣਗੇ ਇਹਨਾਂ ਦੇ ਉਲਟ ਜੀ। ਪਰ ਕੇਜਰੀਵਾਲ ਸਾਹਿਬ ਦੀ ਇੱਕ ਵੀਡੀਓ ਇੰਨੇ ਦਿਨੀ ਬਹੁਤ ਵਾਇਰਲ ਹੋ ਰਹੀ ਆ। ਉਹ ਪਤਾ ਨਹੀਂ 1 ਜਾਂ 2 ਮਹੀਨਿਆਂ 'ਚ ਨਸ਼ਾ ਖਤਮ ਕਰਨ ਦੀ ਗੱਲ ਕਰ ਰਹੇ ਸੀ। ਕਹਿੰਦੇ ਚੱਕ ਦਿਆਂਗੇ। ਉਹਦਾ ਵੋਟਾਂ ਵੇਲੇ ਦੀਆਂ ਜੀ ਬਹੁਤ ਕੁਝ ਕਹਿੰਦੇ ਹੁੰਦੇ ਨੇ ਲੀਡਰ, ਤੁਹਾਨੂੰ ਆਪਾਂ ਨੂੰ ਪਤਾ ਹੀ ਹੈ। ਜੇ ਤੁਸੀਂ ਵੀ ਮੰਨਦੇ, ਜੇ ਉਹ ਕੁਝ ਕਰਨਗੇ, ਹੁਣ ਵੀ ਜੇ ਭਗਵੰਤ ਮਾਨ ਵਧੀਆ ਕੰਮ ਕਰੂਗਾ, ਲੋਕ ਉਹਦਾ ਸਾਥ ਦੇਣਗੇ। ਪਰ ਜੇ ਉਹ ਇਕੱਲੇ ਛੁਰਲੀਆਂ ਛੱਡ ਦੂ, ਛੁਰਲੀਆਂ ਨਾਲ ਤਾਂ ਗੱਲ ਨਹੀਂ ਬਣਨੀ ਜੀ। ਲੱਗਦਾ ਛੱਡੀਆਂ ਜਾ ਰਹੀਆਂ ਨੇ ਛੋਟ ਤਾਂ ਉਹਦਾ ਪਤਾ ਹੀ ਹੈ ਜੀ, ਤੁਹਾਨੂੰ ਦੱਸ ਰਹੀਆਂ ਨੇ। ਤੁਸੀਂ ਕਦੀ ਆਪਣੇ ਜਿਹੜਾ ਤੁਹਾਡੇ ਪਾਰਟੀ ਤੋਂ ਜਿੱਤਿਆ ਹੋਇਆ ਤੁਹਾਡਾ ਸੁੱਖਾਨੰਦ MLA, ਕਦੀ ਉਹਨਾਂ ਨੂੰ ਮਿਲਦੇ ਹੋ? ਜਿੱਥੇ ਗਲਤੀ ਹੁੰਦੀ ਹੈ ਉਹਨਾਂ ਨੂੰ ਟੋਕਦੇ ਹੋ ਕਿ ਇੱਥੇ ਤੁਹਾਡੀ ਸਰਕਾਰ ਗਲਤ ਹੈ, ਇਹਨੂੰ ਠੀਕ ਕੀਤਾ ਜਾਵੇ? ਨਹੀਂ ਹਾਂਜੀ, ਉਹ ਕੰਮ ਵਧੀਆ ਕਰ ਰਿਹਾ ਜੀ। ਇਸ ਟਾਈਮ ਉਹ ਵਧੀਆ ਕਰ ਰਿਹਾ, ਕਿਉਂਕਿ ਜੇ ਵਧੀਆ ਨਾ ਕਰੂਗਾ ਜੀ ਤਾਂ ਲੋਕ ਉਹਦਾ ਖੇੜਾ ਛੱਡ ਦੇਣਗੇ ਜੀ। ਉਸਨੇ ਮਤਲਬ ਜਦੋਂ ਇਕੱਠ ਹੁੰਦਾ ਨਾ, ਉਹ ਇਨਸਾਨ ਐਂ ਕਹਿ ਦਿੰਦਾ ਅੰਮ੍ਰਿਤਪਾਲ ਬਈ ਵੀ ਜੇ ਮੈਂ ਕਿਸੇ ਤੋਂ ਪੈਸਾ ਲਿਆ ਜਾਂ ਕੁਝ ਵੀ ਲਿਆ, ਹੱਥ ਖੜਾ ਕਰ ਦਿਓ। ਐਡੀ ਗੱਲ ਕਹਿਣੀ ਬਹੁਤ ਵੱਡੀ ਗੱਲ ਹੁੰਦੀ ਹੈ ਜੀ, ਕਿਉਂਕਿ ਦਮ ਵਾਲਾ ਬੰਦਾ ਹੀ ਕਹੂਗਾ। ਜਿਹਨੇ ਬੇਈਮਾਨੀਆਂ ਕਰਨੀਆਂ ਨੇ ਜਾਂ ਇੱਧਰ ਉੱਧਰ ਕਰਨਾ, ਉਹ ਬੰਦਾ ਕਦੇ ਨਾ ਕਹੂਗਾ। ਇਕੱਠ ਦੇ ਵਿੱਚੋਂ ਮੰਨ ਕੇ ਚੱਲੋ, ਬੰਦਾ ਖੜਾ ਹੋ ਕੇ ਕਹਦੇ ਬਈ ਹਾਂ ਬਈ ਤੂੰ ਆਹ ਕੀਤਾ, ਉੱਥੇ ਫਿਰ ਬੰਦੇ ਦਾ ਕੁਝ ਨਹੀਂ ਰਹਿੰਦਾ ਜੀ। ਇਹ ਤਾਂ ਇੱਕ ਸਵਾਲ ਤੁਹਾਡੇ ਕੋਲੋਂ ਪੁੱਛਣਾ, ਕਿਉਂਕਿ ਤੁਸੀਂ ਸਮਰਥਕ ਹੋ, ਤੁਸੀਂ ਚੰਗੀ ਤਰ੍ਹਾਂ ਜਵਾਬ ਦੇ ਸਕਦੇ ਹੋ। ਇੱਕ ਇਲਜ਼ਾਮ ਲੱਗਦਾ ਹੈ ਕਿ ਸਰਕਾਰ ਤਾਂ ਦਿੱਲੀ ਤੋਂ ਚੱਲਦੀ ਹੈ, ਇੱਥੇ ਵਾਲਿਆਂ ਦੇ ਹੱਥ ਖੜੇ ਨੇ, ਉੱਥੋਂ ਹੁਕਮ ਆਉਂਦਾ, ਉਹ ਕੁਝ ਹੁੰਦਾ। ਕੀ ਕਹੋ ਬਈ ਇੰਨਾ ਹੁਣ ਆਪਾਂ ਨੂੰ ਪਤਾ ਨਹੀਂ, ਐਵੇਂ ਤੁਹਾਨੂੰ ਕਹਦਾ ਹਾਂ ਜਾਂ ਨਾ ਹਨਾ ਇਹ ਚੀਜ਼ਾਂ ਦਾ। ਨਹੀਂ, ਫਿਰ ਵੀ ਸਮਰਥਕ ਉਹ ਬੰਦੇ ਦੀ ਆਪਣੀ ਕੋਈ ਐਨਾਲਾਈਜ਼ ਕਰਨ ਦੀ ਬਿਰਤੀ ਹੁੰਦੀ ਹੈ। ਉਹ ਸੋਚਦਾ ਹੈ ਕਿ ਜੇ ਤਾਂ ਭਗਵੰਤ ਮਾਨ ਇੱਥੇ ਪੰਜਾਬ ਦੇ ਮੁੱਦੇ ਤੇ ਪੰਜਾਬ ਦੀ ਗੱਲ ਕਰੂਗਾ, ਉਹਨਾਂ ਦਾ ਖਹਿੜਾ ਛੱਡ ਦੂਗਾ ਤਾਂ ਬਹੁਤ ਵਧੀਆ ਰਹੂਗਾ ਜੀ। ਕਿਉਂਕਿ ਉਹਨਾਂ ਨੇ ਆਪਦੇ ਹਿਸਾਬ ਨਾਲ ਚੱਲਣਾ ਹੈ। ਉਹਨਾਂ ਨੂੰ ਪੰਜਾਬ ਦੀ ਕੀ ਨੌਲੇਜ ਹੈ? ਦੇਸ਼ ਦੀ ਰਾਜਨੀਤੀ ਦੇਖਣੀ ਹੈ, ਸੂਬਾ ਨਹੀਂ ਦੇਖਣਾ। ਸੂਬਾ ਨਹੀਂ ਦੇਖਣਾ ਜੀ। ਮੰਨ ਕੇ ਚਲੋ, ਆਪਾਂ ਨੂੰ ਪੰਜਾਬ ਪਹਿਲਾਂ ਜੀ, ਆਪਣਾ ਘਰ ਪਹਿਲਾਂ, ਬਾਅਦ ਚ ਦੂਜੇ ਸਟੇਟਾਂ। ਹਾਂਜੀ ਇਹ ਤਾਂ ਹੈ। ਤੁਸੀਂ ਕੀ ਕਹਿਣਾ ਚਾਹੋਗੇ? ਇੱਕੋ ਪਿੰਡ ਤੋਂ ਆਏ ਹੋ ਤੁਸੀਂ ਤੇ ਆਮ ਆਦਮੀ ਪਾਰਟੀ ਦੇ ਹੀ ਸਮਰਥਕ ਹੋ ਜੀ? ਲਾ ਕੇ ਆਏ ਆ ਗੱਟੇ ਜੀ। ਹਾਂਜੀ, ਲੋਕ ਮਤਲਬ ਨਾ ਗੱਡੀ 'ਚ ਜੁੱਤੀ ਝਾੜ ਕੇ ਬੈਠਣ ਦਿੰਦੇ ਆ। ਹੁਣ ਆਹ ਮੁੰਡੇ ਦੀ 20 ਲੱਖ ਦੀ ਗੱਡੀ ਦੇ ਵਿੱਚ ਲਿਬੜੇ ਤਿਬੜੇ ਗੱਟੇ, ਉਹ ਸਰਦੂਲਗੜ੍ਹ ਲਾ ਕੇ ਸਹੀ ਟਿਕਾਣੇ ਤੇ ਪਹੁੰਚਾ ਕੇ ਆਏ ਆ। ਇੱਕ ਹੋਰ ਚਲੋ, ਤੁਸੀਂ ਕੰਮ ਦੀ ਗੱਲ ਕਰਤੀ ਸਰਦੂਲਗੜ੍ਹ, ਉੱਥੇ ਨਾ ਬਹੁਤ ਵੀਡੀਓ ਸਾਹਮਣੇ ਆ ਰਹੀਆਂ। ਲੋਕੀ ਕਹਿੰਦੇ ਪ੍ਰਸ਼ਾਸਨ ਜਾਂ ਸਰਕਾਰ ਨਿਗਾਹ ਨਹੀਂ ਕਰ ਰਹੀ, ਸਾਰਾ ਕੁਝ ਆਪ ਹੀ ਕਰ ਰਹੇ ਆ। ਉੱਥੇ ਕਰ ਰਹੀ ਹੈ, ਪਰ ਅੱਜ ਨਾ ਅਸੀਂ ਉੱਥੋਂ ਪੁੱਛਿਆ ਵਾ ਵੀ ਇੱਥੇ ਤੁਹਾਨੂੰ ਕੁਝ ਦੇ ਰਿਹਾ। ਉਹਨਾਂ ਦਾ ਯਾਨੀ ਕਿ ਕਹਿਣ ਦਾ ਇਹ ਸੀਗਾ ਵੀ ਸਰਕਾਰ ਨੇ ਸਾਨੂੰ ਤੇਲ ਵਗੈਰਾ ਦਿੱਤਾ ਹੈਗਾ।
ਅਸੀਂ ਉੱਥੋਂ ਮੌਜੂਦਾ ਜਾਨੀ ਕਿ ਜਾ ਕੇ ਆਏ ਆ ਵੀ ਦਿੱਤਾ ਗਾ ਜੀ। ਜਿਆਦਾ ਜਾਣੀ ਕਿ ਪਿੰਡ ਵਾਲੇ ਲੋਕ ਹੀ ਕਰ ਰਹੇ ਹੈਗੇ, ਪ੍ਰਸ਼ਾਸਨ ਅਜੇ ਨਹੀਂ ਪੁੱਜਿਆ ਉੱਥੇ। ਵੀ ਇੰਨੀ ਕੁ ਗੱਲ ਉਹਨਾਂ ਨੇ ਆਖੀ ਹੈ ਵੀ ਤੇਲ ਇਹ ਸਰਕਾਰ ਦੇ ਰਹੀ ਹੈਗੀ, ਵੀ ਹੁਣ ਉਹ ਜਾਣਦੇ ਹੈਗੇ ਤੇ ਜਾਂ ਸਰਕਾਰ ਜਾਣਦੀ ਹੈ ਵੀ ਦਿੱਤਾ ਤੇਲ ਕਿ ਨਹੀਂ। ਵੀ ਉਹ ਆਪਦੀਆਂ ਜ਼ਮੀਨਾਂ 'ਚੋਂ ਮਿੱਟੀ ਚਕਾ ਕੇ ਖੜਾ ਝੋਨਾ, ਮੰਨ ਲਓ ਗੋਡੇ ਝੋਨਾ ਜਿਹੜਾ ਉਹ ਪਟਾ ਕੇ ਬੰਨ ਦੇ ਉੱਪਰ ਮਿੱਟੀ ਪਾਈ ਜਾਂਦੇ ਹੈਗੇ। ਹਾਂ ਭਾਈ ਇੱਕ ਕਰਕੇ ਸਾਰਿਆਂ ਤੋਂ ਪੁੱਛੂੰਗਾ, ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 10 ਚੋਂ ਹੁਣ ਤੱਕ ਦੇ 1.5 ਸਾਲ ਦੇ ਕਾਰਜਕਾਲ 'ਚ 10 ਚੋਂ ਕਿੰਨੇ ਨੰਬਰ ਦੋਗੇ? ਨਹੀਂ ਉਹ ਫਿਰ ਮੈਂ ਤਾਂ ਹੁਣ ਜਿਵੇਂ ਹੁਣ ਤੁਹਾਡੇ ਚੈਨਲ ਤੇ ਆ ਗਿਆ, ਮੈਂ ਤਾਂ ਹੈ ਹੀ ਅਕਾਲੀ ਦਲ ਨਾਲ ਹੈਗਾ ਜੀ। ਅੱਛਾ ਜੀ, ਮੈਂ ਤਾਂ ਦੇਵਾਂਗਾ ਜੀ 0 ਨੰਬਰ। ਹਾਂ ਅਸੀਂ ਸਾਡਾ ਵੈਸੇ ਭਾਈਚਾਰਾ ਪੂਰਾ ਹੈ ਭਾਈਚਾਰਾ ਪਿੰਡ ਦੇ ਵਿੱਚ, ਸਾਡਾ ਪਿੰਡ ਦੇ ਵਿੱਚ ਸੰਤ ਬਾਬਾ ਹਰਦੇਵ ਮੁਨੀ ਸਪੋਰਟਸ ਕਲੱਬ ਆ ਤੇ ਉਹ ਸਾਡਾ ਭਾਈਚਾਰਾ ਪੂਰਾ ਕਾਇਮ ਆ। ਪਾਰਟੀ ਦਾ ਡੈਮੋਕ੍ਰੇਸੀ ਆ, ਉਹ ਵੋਟ ਪਾਉਣ ਦਾ ਆਪਦਾ ਹੱਕ ਹੈਗਾ ਵੀ ਕਿਸੇ ਨੂੰ ਵੀ। ਉਹ ਬਾੜਾ ਤੁਸੀਂ ਪਿੰਡ 'ਚ ਨਹੀਂ ਪੈਣ ਦਿੱਤਾ, ਉਦਾਂ ਇਕੱਠਾ ਆ। ਜਿਹੜੇ ਆਮ ਆਦਮੀ ਆ, ਅਕਾਲੀ ਦਲ ਆ, ਕੋਈ ਕਾਂਗਰਸ ਆ, ਉਹ ਬਾਹਰ ਦੀਆਂ ਗੱਲਾਂ ਆ, ਪਰ ਹੁਣ ਅਸੀਂ ਇੱਕੇ ਨਾਲ ਚੱਲ ਰਹੇ ਹਾਂਗੇ। ਲੋੜ ਵੀ ਹੈ ਪੰਜਾਬ ਨੂੰ ਇੱਕ। ਜਿਹੜੇ ਲੋਕ ਲੀਡਰਾਂ ਪਿੱਛੇ ਲੜਦੇ ਨਾ, ਦੁਨੀਆ ਦੇ ਮਹਾਮੂਰਖ ਲੋਕ ਹੁੰਦੇ ਨੇ। ਕਾਰਨ ਜੀ ਇਹ ਬਾਈ ਨੇ ਮੈਨੂੰ ਮਿਲਣਾ ਹੈ, ਮੈਂ ਇਹਨੂੰ ਹੱਥ ਦਊਂਗਾ, ਬਾਈ ਮੈਨੂੰ ਲੈ ਕੇ ਜਾ, ਇਹ ਮੇਰੇ ਕੰਮ ਆਊਗਾ ਜੀ। ਨਿੱਤ ਅਸੀਂ ਇਕੱਠੇ ਹੋਣਾਗਾ, ਲੀਡਰ ਨੇ ਥੋੜਾ ਲਾਉਣ ਆਉਣਾ ਜੀ। ਤੁਸੀਂ ਆਪ ਸਿਆਣੇ ਆ। ਲੀਡਰ ਕੋਈ ਵੀ ਨਹੀਂ ਪੁੱਛਦਾ, ਪਹਿਲਾਂ ਆਪਣੇ ਜਿਹੜੇ ਭਰਾ ਹੁੰਦੇ ਆ ਉਹੀ ਨਾਲ ਖੜਦੇ ਆਗੇ। ਪਿੰਡ ਦੇ ਵਿੱਚ ਕੋਈ ਵੀ ਵਿਪਤਾ ਆ ਗਈ, ਚੋਰੀ ਹੋ ਗਈ ਜਾਂ ਕੁਝ ਵੀ ਹੋ ਗਈ, ਪਹਿਲਾਂ ਪਿੰਡ ਨੇ ਪਹੁੰਚਣਾ ਹੈ, ਨਾਲ ਦੇ ਗਵਾਂਢੀ ਨੇ ਪਹੁੰਚਣਾ ਹੈ। ਇੱਥੇ ਲੋਕ ਕੀ ਕਰਦੇ ਆ ਵੀ ਤੂੰ ਅਕਾਲੀ ਦਲ ਵਾਲਾ, ਮੈਂ ਕਾਂਗਰਸ ਵਾਲਾ, ਝਾੜੂ ਵਾਲਾ। ਉਹ ਜਿਨ੍ਹਾਂ ਦੇ ਪੱਟੀ ਬੰਨੀ ਹੁੰਦੀ ਆ ਉਹ ਤਾਂ ਅੰਨੇ ਹੋ ਜਾਂਦੇ ਨਾ, ਫਿਰ ਉਹਨਾਂ ਨੂੰ ਦਿਸਦਾ ਨਹੀਂ। ਉਹਨਾਂ ਭਾਰੀ ਦਾ ਭਲਾ ਦੀ ਸਾਰਾ ਕੁਝ ਮਰ ਜੇ। ਮੰਨ ਕੇ ਚਲੋ ਜਿਹੜੇ ਅੰਨੇ ਭਗਤ ਹੁੰਦੇ ਨੇ, ਉਹ ਕਹਿ ਦੇਣ ਬਈ ਬਠਿੰਡਾ ਅੱਜ ਡੋਬਣਾ ਹੈ, ਉਹ ਕਹਿਣਗੇ ਹਾਂ ਡੋਬਣਾ ਹੈ, ਕੋਈ ਗੱਲ ਨਹੀਂ, ਇਹ 'ਚ ਫਾਇਦਾ ਉਹ ਆਏ ਕਹਿਣਗੇ। ਲੀਡਰ ਨੇ ਕੋਈ ਸੋਚ ਕੇ ਕਿਹਾ ਹੋਊਗਾ, ਸੋਚ ਕੇ ਕਿਉਂਕਿ ਉਹਨਾਂ ਨੇ ਉਤਲਾ ਵੇਖਣਾ ਨਾ ਹੁਕਮ, ਉਹਨਾਂ ਨੇ ਆਪਦਾ ਦਿਮਾਗ ਦਾ ਕੰਮ ਨਹੀਂ ਲੈਣਾ। ਰੱਬ ਨੇ ਆ ਬੁੱਧੀ ਦਿੱਤੀ ਹੈ, ਤੂੰ ਕੰਮ ਨਹੀਂ ਲੈਣਾ। ਭਾਈ ਤੁਸੀਂ ਕੀ ਕਹਿਣਾ ਚਾਹੋਗੇ ਇਸ ਏਕੇ ਨੂੰ ਦੇਖਦੇ ਹੋਏ ਕਿ ਪਾਰਟੀ ਜਿਹੜੀ ਮਰਜ਼ੀ 'ਚ ਰਹੋ, ਪਰ ਪਿੰਡ 'ਚ ਆਪਣੇ ਸਮਾਜ ਦੇ ਵਿੱਚ ਭਾਈਚਾਰਾ ਤਾਂ ਬਣਾ ਕੇ ਰੱਖੋ? ਯਾਰ ਬਾਈ ਮੈਂ ਤਾਂ ਇੱਕ ਹੀ ਗੱਲ ਜਾਣਦਾ ਵੀ ਕੰਮ ਕਰਨ ਤਾਂ ਇਨਸਾਨੀਅਤ ਤੇ ਕਰੋ, ਠੀਕ ਹੈ, ਅਪਲਿਫਟਿੰਗ ਟੂ ਹਿਊਮੈਨਿਟੀ। ਆਪਾਂ ਮਾਨਵਤਾ ਦੀ ਭਲਾਈ ਲਈ ਤਾਂ ਕੋਈ ਕੰਮ ਕਰਦੇ ਨਹੀਂ, ਹਨਾ। ਜੇ ਕੋਈ ਨਸ਼ਿਆਂ ਦੇ ਖਿਲਾਫ ਕੋਈ ਆਵਾਜ਼ ਵੀ ਉਠਾਉਂਦਾ ਤਾਂ ਸਰਕਾਰਾਂ ਵੀ ਉਹਨੂੰ ਦਬਾਉਂਦੀਆਂ, ਤੇ ਜਿਹੜੇ ਅੰਧੇ ਭਗਤ ਹੈ ਜਿਨ੍ਹਾਂ ਦੇ ਕਾਲੀਆਂ ਐਨਕਾਂ ਉਹੋ ਜਿਹੀਆਂ ਲੱਗੀਆਂ ਉਹ ਵੀ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ, ਠੀਕ ਹੈ। ਅਸੀਂ ਬਾਈ ਕਲੱਬਾਂ ਦੇ ਮੈਂਬਰ ਵੀ ਹਾਂ, ਕਲੱਬਾਂ ਦੇ ਵਿੱਚ ਵੀ ਕੰਮ ਕਰ ਰਹੇ ਹਾਂ। ਅਸੀਂ ਜਿੰਨਾ ਵੀ ਕੰਮ ਕਰ ਰਹੇ ਹਾਂ ਇਨਸਾਨੀਅਤ ਤੇ ਕਰ ਰਹੇ ਹਾਂ। ਅਸੀਂ ਬਿਲਕੁਲ ਸਪੋਰਟ ਕਰਦੇ ਹਾਂ ਝੋਟੇ ਦੀ, ਜਿੰਨਾ ਚਿਰ ਵੀ ਮੋਰਚਾ ਚੱਲੂਗਾ ਫੁੱਲ ਸਪੋਰਟ ਕਰਾਂਗੇ, ਤਨੋਂ ਮਨੋਂ ਧਨੋਂ ਹਰ ਪੱਖ ਤੋਂ। ਇੱਕ ਹੋਰ ਗੱਲ ਭਾਈ, ਬੁਰਾ ਤਾਂ ਨਹੀਂ ਲੱਗਦਾ ਜਦੋਂ ਸਰਕਾਰ ਨੂੰ ਕਿਹਾ ਜਾਂਦਾ ਮੰਦਾ? ਜੇ ਬੁਰਾ ਲੱਗਣਾ ਹੁੰਦਾ ਫਿਰ ਅਸੀਂ ਆਉਂਦੇ ਹੀ ਨਾ ਜੀ, ਉਹ ਅਸੀਂ ਅੰਨੇ ਵਾਲੇ ਨਹੀਂ ਨਾ, ਅਸੀਂ ਤਾਂ ਸਿੱਧੇ ਆ। ਆਖੇ ਉਹ ਜਿਸ ਦਿਨ ਪਹਿਲੇ ਦਿਨ ਮੋਰਚਾ ਚੱਲਿਆ ਨਾ ਬਾਈ ਜੀ, ਅਸੀਂ ਪਰਮਿੰਦਰ ਸਿੰਘ ਝੋਟਾ ਦੇ ਪਿਤਾ ਜੀ ਨੂੰ ਇੱਥੇ ਮਿਲ ਕੇ ਗਏ, ਉਸ ਦਿਨ ਵੀ ਅਸੀਂ ਹਾਜ਼ਰੀ ਲਵਾ ਕੇ ਆਏ ਹਾਂ। ਅਸੀਂ ਉਸ ਦਿਨ ਵੀ ਆ ਕੇ ਗਏ ਆ, ਅੱਜ ਫੇਰ ਆਏ ਆ। ਅਸੀਂ 150 ਕਿਲੋਮੀਟਰ ਤੋਂ ਆਏ ਆ ਜੀ, ਤੇ ਇੱਥੇ ਬਾਜ਼ਾਰ ਖੁੱਲਾ ਪਿਆ। ਸ਼ਰਮ ਹੋਣੀ ਚਾਹੀਦੀ ਹੈ ਜੀ ਉਹਨਾਂ ਲੋਕਾਂ ਨੂੰ। ਪਿੰਡ ਦੇ ਵਿੱਚ ਹੋਰ ਵੀ ਬਹੁਤ ਸਮਾਜ ਸੇਵੀ ਕੰਮ ਚੱਲਦੇ ਆ, ਜਿਨ੍ਹਾਂ ਦੀ ਵੱਡੀ ਸਪੋਰਟ ਸਾਨੂੰ ਬਾਈ ਜਸਕਰਨ ਦੀ ਹੁੰਦੀ ਹੈਗੀ। ਹਾਂਜੀ ਪੂਰੀ ਜੀ, ਫੁੱਲ ਜੀ। ਮਤਲਬ ਗਰੀਬ ਕੁੜੀਆਂ ਦਾ ਵਿਆਹ ਹੋਵੇ ਜਾਂ ਮੰਨ ਲਓ ਕੁਝ ਵੀ ਹੋਵੇ, ਇਹ ਬਾਈ ਪਹਿਲ ਦੇ ਆਧਾਰ ਤੇ ਆਪ। ਆਪਣਾ ਪਿੰਡ ਦਾ ਨਾਮ ਦੱਸ। ਬਾਂਦਰ ਰੋਡ ਜੀ। ਕਿਹੜਾ ਜ਼ਿਲ੍ਹਾ? ਦਾਵੇ ਦੇ ਨਾਲੇ ਬੱਬੇ ਤੇ ਨਹੀਂ, ਬਾਂਦਰ। ਹਾਂਜੀ ਬਾਂਦਰ ਰੋਡ, ਜ਼ਿਲ੍ਹਾ ਮੋਗਾ। ਬਾਜੇਖਾਨੇ ਦੇ ਲਾਗੇ ਆ, ਬਗਰਾੜੀ ਜਿੱਥੇ ਬੇਅਦਬੀ ਹੋਈ ਸੀ ਉਹ ਤੋਂ 5-7 ਕਿਲੋਮੀਟਰ ਹੈ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰਾਂ ਦਾ। ਸੋ ਭਗਤ ਬਣਨਾ ਚਾਹੀਦਾ ਪਰ ਅੰਧੇ ਭਗਤ ਨਹੀਂ ਬਣਨਾ ਚਾਹੀਦਾ, ਇਸ ਗੱਲ ਦੀ ਮਿਸਾਲ ਬਾਈ ਹੁਣੀ ਬਹੁਤ ਚੰਗੀ ਦਿੱਤੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।